ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਸੁਖਦੇਵ ਸਿੰਘ ਗਿੱਲ ਜੀ ਨਾਲ, ਜਿਹੜੇ ਕਿ ਟੋਰਾਂਟੋ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ, ਅ ਮੀਡੀਆ ਪਰਸਨੈਲਿਟੀ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी, वाहिगुरू जी का खालसा, वाहिगुरू जी की फतेह। जिन्ने भी दर्शक TV 84 देख रहे ने, जी ਤੁਹਾਨੂੰ ਜੀ। ਤੇ ਵੀਰ ਜੀ, ਅੱਜ ਅਸੀਂ ਤੁਹਾਡੇ ਨਾਲ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਨਾ ਚਾਹਾਂਗੇ, ਜਿਸ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਜਿਸ ਤਰ੍ਹਾਂ ਸਹਾਰਨਪੁਰ ਦੇ ਵਿੱਚ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਜਿਹੜੇ ਰੀਸੈਂਟਲੀ ਰਾਇਟਸ ਹੋਏ ਨੇ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? हाँ जी, ਜਿਹੜੀ ਵੀ ਘਟਨਾ ਵਾਪਰੀ ਆ ਇਹ ਆਪਣੇ ਆਪ ਵਿੱਚ ਬੜੀ ਮੰਦਭਾਗੀ ਘਟਨਾ ਹੈ। ਨਹੀਂ ਸੀ ਇਹੋ ਜਿਹੀ ਗੱਲਬਾਤ ਹੋਣੀ ਚਾਹੀਦੀ, ਪਰ ਫਿਰ ਵੀ ਕਿਤੇ ਨਾ ਕਿਤੇ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨਾ ਚਾਹੁੰਦੇ ਹੋਏ ਵੀ ਵਾਪਰ ਜਾਂਦੀਆਂ ਨੇ। ਇਹ ਜਿਹੜਾ ਮਸਲਾ ਸੀ 2001 ਵਿੱਚ ਗੁਰਦੁਆਰੇ ਦੇ ਨਾਲ ਲੱਗਦੀ ਜਿਹੜੀ ਜ਼ਮੀਨ ਸੀ, ਇਸ ਜਗ੍ਹਾ ਉੱਪਰ 2010 ਤੱਕ ਜਿਹੜੀ ਧਾਰਮਿਕ ਸਮਾਗਮ ਹੁੰਦੇ ਰਹੇ, ਪਰ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੇ ਪਿੱਛੇ ਕਿਉਂ ਹੋਇਆ, ਕਿਵੇਂ ਹੋਇਆ, ਇਹਦੇ ਵਿੱਚ ਜਿਹੜੇ ਕੁਝ ਰਾਜਨੀਤਿਕ ਲੋਕਾਂ ਦੇ ਵੀ ਹੱਥ ਹੋ ਸਕਦੇ ਨੇ ਤੇ ਆ ਰਹੇ ਨੇ ਮੋਹਰੇ। ਦੂਜੇ ਪਾਸੇ ਇੱਕ ਜਿਹੜਾ ਹੁਣ ਨਵੀਂ ਖਬਰ ਵੀ ਆਈ ਹੈ, ਜਿਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਦੰਗਿਆਂ ਦਾ ਮੁੱਖ ਸਾਜ਼ਿਸ਼ਕਾਰ ਅਲੀ ਪੱਪੂ ਕਾਬੂ ਕੀਤਾ ਗਿਆ। ਪਰ ਇਹਦੇ ਵਿੱਚ ਜਿਹੜਾ ਹੈਗਾ ਪ੍ਰਸ਼ਾਸਨ, ਉਸ ਨੂੰ ਵੀ ਬੜੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਸੀ। ਆਪਣੇ ਪੁਲਿਸ ਨੂੰ ਵੀ, ਸਰਕਾਰ ਨੂੰ ਵੀ। ਬੇਸ਼ੱਕ ਸਰਕਾਰ ਦੇ ਮੰਤਰੀ ਵੀ ਹੁਣ ਮਿਲ ਰਹੇ ਨੇ, ਜਿਹੜੀ ਹੈਗੀ ਸਥਿਤੀ ਕਾਫੀ ਕੰਟਰੋਲ ਵਿੱਚ ਹੈ, ਪਰ ਓਵਰਆਲ ਜਿਹੜਾ ਇਹਦੇ ਵਿੱਚ ਜਦੋਂ ਆਪਾਂ ਸੋਚਦੇ ਹਾਂ, ਵਿਚਾਰਦੇ ਹਾਂ ਕਿ ਜਿਹੜੀਆਂ ਸਿੱਖ ਮਾਰੂ ਜਥੇਬੰਦੀਆਂ ਨੇ, ਸੰਸਥਾਵਾਂ ਨੇ, ਉਹਨਾਂ ਦਾ ਇਸ ਵਿੱਚ ਕੀ ਯੋਗਦਾਨ ਹੋ ਸਕਦਾ। ਜਿਵੇਂ RSS ਹੈ ਜਾਂ RSS ਦਾ ਏਜੰਡਾ ਵੀ ਇਹਦੇ ਵਿੱਚ ਉਹਦੀ ਵੀ ਕਾਫੀ ਝਲਕ ਆ ਰਹੀ ਹੈ, ਕਿਉਂਕਿ ਜਦੋਂ ਅਸੀਂ ਪੰਥਕ ਤੌਰ ਤੇ ਇਸ ਨੂੰ ਸੋਚਦੇ ਹਾਂ ਤਾਂ ਸਾਡੇ ਜਿਹੜੀ ਆਪਣੇ ਅਕਾਲੀ ਨੇ, ਉਹਨਾਂ ਦੀ ਸਾਂਝ ਹੈ BJP ਦੇ ਨਾਲ, RSS ਦੇ ਨਾਲ, ਤੇ ਉਹ ਕਦੇ ਵੀ ਇਹ ਗੱਲ ਨਹੀਂ ਕਹਿਣਗੇ ਕਿ ਹਾਂ RSS ਦਾ ਵੀ ਹੱਥ। ਉਹ ਉਹਨਾਂ ਦੀ ਇਹੀ ਕੋਸ਼ਿਸ਼ ਹੁੰਦੀ ਆ, ਹਾਂ ਕਾਂਗਰਸ ਨੇ ਕੀਤਾ, ਇਹਨੇ ਕੀਤਾ। ਬੇਸ਼ੱਕ ਉੱਥੇ ਦੇ ਇੱਕ ਸਾਬਕਾ ਜਾਂ ਹੁਣ ਦੇ ਕੁਝ ਕਾਂਗਰਸੀ ਜਿਹੜਾ ਕਹਿ ਲਓ ਗੁੰਡਾ ਅੰਸਰ ਵੀ ਸ਼ਾਮਲ ਹੈ। ਜਿਹੜੇ ਸਿਆਸੀ ਲੋਕ ਨੇ ਉਹ ਸਿਆਸੀ ਲਾਹਾ ਲੈਣਾ ਚਾਹੁੰਦੇ ਨੇ, ਪਰ ਸਿੱਖਾਂ ਦਾ ਜਿਸ ਕਦਰ ਉੱਥੇ ਨੁਕਸਾਨ ਹੋਇਆ ਜਾਂ ਸਿੱਖਾਂ ਦੀਆਂ ਉੱਥੇ ਆਪਣੀਆਂ ਦੁਕਾਨਾਂ ਸਾੜੀਆਂ ਗਈਆਂ, ਮਾਰ ਕੁੱਟ ਹੋਈ, ਤੇ ਇਹ ਆਪਣੇ ਆਪ ਵਿੱਚ ਬੜੀ ਮੰਦਭਾਗੀ ਘਟਨਾ ਆ। ਪਰ ਸਾਨੂੰ ਇਹਨਾਂ ਗੱਲਾਂ ਤੇ ਵਿਚਾਰ ਕਰਨ ਦੀ ਲੋੜ ਆ, ਇਹ ਕਿਉਂ ਹੋ ਰਿਹਾ ਤੇ ਇਹਦੇ ਕਾਰਨ ਕੀ ਹੋ ਸਕਦੇ ਨੇ। ਕਿਉਂਕਿ ਸਿੱਖ ਅਤੇ ਮੁਸਲਮਾਨ ਭਾਈਚਾਰਾ ਉੱਥੇ ਕਾਫੀ ਸਮੇਂ ਤੋਂ ਸ਼ਾਂਤੀਪੂਰਵਕ ਆਪਣੇ ਰਹਿ ਰਿਹਾ। ਉੱਥੇ ਆਮ ਤੌਰ ਤੇ ਇਹ ਦੇਖਣ ਚ ਆਉਂਦਾ ਕਦੇ ਬਾਬਰੀ ਮਸਜਿਦ ਦਾ ਝਗੜਾ ਜਾਂ ਕਦੇ ਹੋਰ ਮੁਸਲਮਾਨਾਂ ਅਤੇ ਹਿੰਦੂਆਂ ਦੇ ਝਗੜੇ ਤਾਂ ਹੁੰਦੇ ਸੁਣੇ ਸੀ, ਦੇਖੇ ਹਨ। ਹਾਂਜੀ, ਪਰ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਜਿਹੜਾ ਆਪਸ ਵਿੱਚ ਜਿਹੜਾ ਟਕਰਾਅ ਆ, ਇਹਦੇ ਪਿੱਛੇ ਤਾਂ ਫਿਰ ਕੋਈ ਸ਼ੱਕ ਨਹੀਂ ਰਹਿ ਜਾਂਦੀ ਕਿ RSS ਦਾ ਹੱਥ ਹੋ ਸਕਦਾ ਹੈ, ਕਿਉਂਕਿ ਉਹ ਚਾਹੁੰਦੇ ਨੇ ਸਿੱਖਾਂ ਤੇ ਮੁਸਲਮਾਨਾਂ ਦਾ ਆਪਸ ਵਿੱਚ ਹੀ ਟਕਰਾਅ ਹੋਵੇ, ਟਕਰਾਅ ਤੋਂ ਬਾਅਦ ਉਹਨਾਂ ਨੂੰ ਕੋਈ ਫਾਇਦਾ ਹੋਵੇ, ਤੇ ਨਾਲੇ ਫਿਰ ਉਹ ਸਿੱਖਾਂ ਨੂੰ ਆਪਣੀ ਖੜਗ ਭੁਜਾ ਸਮਝਦੇ ਨੇ, ਤੇ ਇਹੋ ਜਿਹੇ ਜਿਹੜੇ ਹੱਥ ਕੰਡੇ ਵਰਤ ਕੇ ਉਹ ਲੋਕਾਂ ਦਾ ਧਿਆਨ ਵੀ ਖਿੱਚਣਾ ਚਾਹੁੰਦੇ ਨੇ, ਤੇ ਨਾਲ ਉਹ ਜਿਹੜੀ UP ਦੇ ਵਿੱਚ ਸਰਕਾਰ ਹੈ ਜਾਂ ਫਿਰ ਹੋਰ ਸੂਬਿਆਂ ਦੇ ਆਪਣੀ ਚੋਣਾਂ ਨੇ, ਉਹ ਵੀ ਜਿੱਤਣੇ ਚਾਹੁੰਦੇ ਨੇ। ਤੇ ਇਸ ਕਰਕੇ ਹੁਣ ਖਾਸ ਕਰਕੇ ਜਿਹੜਾ BJP ਦੀ ਸਰਕਾਰ ਕੇਂਦਰ ਦੇ ਵਿੱਚ ਆ, ਬਹੁਮਤ ਹੈ, ਹੁਣ ਤਾਂ ਉਹਨਾਂ ਕੋਲ ਸਰਕਾਰ ਹੈ। ਜਦੋਂ ਉਹਨਾਂ ਕੋਲ ਸਰਕਾਰ ਨਹੀਂ ਵੀ ਸੀ ਫਿਰ ਵੀ ਉਹ ਬਹੁਤ ਕੁਝ ਕਰ ਜਾਂਦੇ ਨੇ। ਪਰ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ, ਜਿਵੇਂ ਸਰਨਾ ਸਾਹਿਬ ਨੇ ਵੀ ਨਾਲ ਜਾ ਰਹੇ ਨੇ, ਸ਼ਾਹੀ ਇਮਾਮ ਜਿਹੜੇ ਦਿੱਲੀ ਦੇ ਨੇ, ਉਹਨਾਂ ਦਾ ਵੀ ਬਿਆਨ ਆਇਆ ਕਿ RSS ਦਾ ਹੱਥ ਹੋ ਸਕਦਾ। ਖੈਰ, ਹੱਥ ਕਿਸੇ ਦਾ ਵੀ ਹੋਵੇ, ਪਰ ਸਾਨੂੰ ਪੰਥਕ ਲੈਵਲ ਤੇ ਸਾਡੀ ਕੌਮ ਨੂੰ, ਸਾਡੀ ਕੌਮ ਦੇ ਲੀਡਰਾਂ ਨੂੰ, ਕੌਮ ਦੀਆਂ ਸੰਸਥਾਵਾਂ ਨੂੰ, ਸਾਨੂੰ ਸਭ ਨੂੰ ਆਪਣੇ ਪੰਥਕ ਪਰਸਪੈਕਟਿਵ ਤੋਂ ਸੋਚਣ ਤੇ ਵਿਚਾਰਨ ਦੀ ਲੋੜ ਹੈ, ਤਾਂ ਕਿ ਸਾਡੀ ਕੌਮ ਦਾ ਕਿਸੇ ਵੀ ਕਾਰਜ ਜੇ ਕਿਤੇ ਨੁਕਸਾਨ ਹੋ ਰਿਹਾ ਤਾਂ ਉਸ ਨੁਕਸਾਨ ਨੂੰ ਅਸੀਂ ਘੱਟ ਕਿਵੇਂ ਕਰਨਾ ਹੈ। ਅਸੀਂ ਕਿਉਂਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੀ ਸੇਵਾਰਾ, ਜੋ ਸਿੱਖ ਕੌਮ ਦਾ, ਸਿੱਖ ਆਪਣੇ ਸਿੱਖ ਭਾਈਚਾਰੇ ਦਾ ਕਿਸੇ ਵੀ ਧਰਮ ਜਾਂ ਕਿਸੇ ਵੀ ਫਿਰਕੇ ਦੇ ਨਾਲ ਕਦੀ ਵੀ ਕੋਈ ਇਹੋ ਜਿਹਾ ਟਕਰਾਅ ਨਹੀਂ ਹੈ, ਤੇ ਸਿੱਖ ਤਾਂ ਕਿਸੇ ਨਾਲ ਵੀ ਰਹਿ ਸਕਦੇ ਨੇ। ਸੋ ਇਹ ਵੀ ਸਾਨੂੰ ਗੱਲ ਵਿਚਾਰਨ ਤੇ ਮੇਰੇ ਖਿਆਲ ਚ ਜ਼ਰੂਰ ਆਪਾਂ ਨੂੰ ਵਿਚਾਰਨੀ ਚਾਹੀਦੀ ਆ, ਤਾਂ ਕਿ ਜਿਹੜੀ ਆਪਾਂ ਇੱਥੇ ਬਾਹਰ ਬੈਠੇ ਆ ਜਾਂ ਕਿਤੇ ਵੀ ਕੋਈ ਘਟਨਾ ਵਾਪਰਦੀ ਆ, ਜੇ ਸਹਾਰਨਪੁਰ ਵਿੱਚ ਆ, UP ਵਿੱਚ ਜਾਂ ਕਿਤੇ ਉੱਧਰ ਵਾਪਰਦੀ ਆ, ਤਾਂ ਉਹਦਾ ਅਸਰ ਜਿਹੜਾ ਹੈ
ਹਰ ਸਿੱਖ ਦੇ ਮਨ ਤੇ ਪੈਂਦਾ ਹੈ। ਜੇ ਇੱਥੇ ਆਪਣੇ ਅਮਰੀਕਾ 'ਚ ਹੁੰਦਾ ਜਾਂ ਟੋਰਾਂਟੋ 'ਚ ਕੋਈ ਹੁੰਦਾ ਹੈ, ਜੇ ਜਿਹੜੀ ਘਟਨਾ ਵਿਸਕੌਨਸਨ 'ਚ ਵਾਪਰੀ ਸੀ, ਸੋ ਕੁੱਲ ਮਿਲਾ ਕੇ ਜਿਹੜਾ ਕਹਿ ਲਓ ਅਸਰ ਹੈ, ਕਿਉਂਕਿ ਜਿਹੜਾ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦੇ ਰਾਹੀਂ ਸਾਰਾ ਕੁਝ ਕਹਿ ਲਓ ਇੱਕ ਪਿੰਡ ਦੀ ਤਰ੍ਹਾਂ ਬਣ ਚੁੱਕਾ ਹੈ। ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਜੋ ਕੁਝ ਬਾਬਰ ਦੇ ਸਮੇਂ ਹੋ ਰਿਹਾ ਸੀ, ਜੋ ਕੁਝ ਹਿਟਲਰ ਦੇ ਸਮੇਂ ਹੋ ਰਿਹਾ ਸੀ, ਉਹ ਸਾਰਾ ਕੁਝ ਅੱਜ ਵੀ ਹੋ ਰਿਹਾ। ਸੋ ਕਿਉਂਕਿ ਜਿਹੜੇ ਰਾਜਨੀਤਿਕ ਲੋਕ ਨੇ ਉਹ ਨਿਰੇ ਰਾਜਨੀਤਿਕ ਨੇ, ਉਹ ਉਹਨਾਂ ਦਾ ਧਰਮ ਨਾਲ ਕੋਈ ਵਾਸਤਾ ਨਹੀਂ। ਬੇਸ਼ੱਕ ਪੁਲਿਸ ਪ੍ਰਸ਼ਾਸਨ ਜਾਂ ਉੱਥੇ ਦਾ ਸਿਸਟਮ, ਆਪਾਂ ਕੇਂਦਰ ਸਰਕਾਰ ਦੀ ਗੱਲ ਕਰ ਲਈ, ਏਜੰਸੀਆਂ ਦੀ ਗੱਲ ਕਰ ਲਈ, ਕਿ ਸੱਚਮੁੱਚ ਉਹ ਦੇਸ਼ ਦੇ ਰਾਖੇ ਨੇ। ਉਹ ਤਾਂ ਦੇਸ਼ ਨੂੰ ਆਪਣੇ ਸਿਸਟਮ ਨੂੰ ਇੱਕ ਅਖੰਡ ਭਾਰਤ ਵਾਲਾ ਏਜੰਡਾ ਲਾਗੂ ਉੱਥੇ ਕਰਨਾ ਚਾਹੁੰਦੇ ਨੇ। ਉਹਨਾਂ ਨੇ ਤਾਂ ਹੁਣ ਗੁਜਰਾਤ ਦੇ ਸਕੂਲਾਂ ਦੇ ਵਿੱਚ ਵੀ RS ਦਾ ਜਿਹੜਾ ਸਿਲੇਬਸ ਆ ਉੱਥੇ ਪੁਸਤਕਾਂ ਲਾਗੂ ਕਰ ਦਿੱਤੀਆਂ, ਤਾਂ ਕਿ ਜਿਹੜਾ ਹੁਣ ਭਾਰਤ ਛੋਟਾ ਹੈ, ਇਸ ਭਾਰਤ ਨੂੰ ਪਾਕਿਸਤਾਨ ਨੂੰ ਜਾਂ ਹੋਰ ਜਿਹੜੇ ਨਾਲ ਲੱਗਦੇ ਦੇਸ਼ਾਂ ਨੂੰ ਨਾਲ ਮਿਲਾਉਣ ਦੀ ਤਿਆਰੀ ਕਰ ਰਹੇ ਨੇ। ਉਹ ਜਿਹੜਾ ਇਹ ਸਿਸਟਮ ਹੈ, ਇਹ ਤਾਂ ਚਲੋ ਆਪਣੇ ਔਰੰਗਜ਼ੇਬ ਨਾਲੋਂ ਵੀ ਜਾਂ ਹੋਰ ਕਿਸੇ ਨਾਲੋਂ ਵੀ ਬਹੁਤ ਮਾੜਾ ਹੋ ਸਕਦਾ ਹੈ। ਇਸ ਕਰਕੇ ਜਿਹੜਾ ਜੇ ਆਪਾਂ ਹੁਣ ਦੀ ਗੱਲ ਕਰੀਏ, ਸਾਨੂੰ ਬੜਾ ਚੰਗੇ ਢੰਗ ਨਾਲ ਬਚਾਉਣ ਦੀ ਲੋੜ ਹੈ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ। ਤੇ ਵਿੱਚ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਸਿੱਖ ਕੌਮ ਬੜੀ ਹੀ ਪੀਸਫੁਲ ਕੌਮ ਹੈ, ਅਸੀਂ ਸਾਰਿਆਂ ਨਾਲ ਪਿਆਰ ਨਾਲ ਮਿਲ ਵਰਤਦੇ ਹਾਂ, ਪਰ ਜਿਸ ਤਰ੍ਹਾਂ ਨਵੀਂ ਸਰਕਾਰ ਆਈ, ਮੋਦੀ ਸਰਕਾਰ ਆਈ ਹੈ, ਇਹ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਇੰਨੇ ਘਟਨਾਵਾਂ ਵਾਪਰ ਰਹੇ ਨੇ, ਇੰਨੀਆਂ ਘਟਨਾਵਾਂ ਵਾਪਰ ਰਹੀਆਂ, ਦੋਨੇ ਕੌਮਾਂ ਦੇ ਵਿੱਚ ਇੱਕ ਦੂਜੇ ਨਾਲ ਲੜਾ ਰਹੇ ਨੇ। ਜਿਹੜੇ ਬਾਹਰਲੇ ਸਿੱਖ ਆ, ਇਸ ਤਰ੍ਹਾਂ ਦੀਆਂ ਘਟਨਾਵਾਂ 'ਚ ਕਿਵੇਂ ਮਦਦ ਕਰ ਸਕਦੇ ਹਾਂ ਅਸੀਂ, ਬਾਹਰਲੇ ਪੁਆਇੰਟ ਆਫ ਵਿਊ ਨੂੰ ਦੇਖੀਏ ਤਾਂ? ਬਾਹਰਲੇ ਸਿੱਖ ਜੀ, ਮੇਰੇ ਖਿਆਲ 'ਚ ਸਾਨੂੰ ਹੋਰ ਜਾਗਰੂਕ ਹੋਣ ਦੀ ਲੋੜ ਹੈ, ਕਿਉਂਕਿ ਜਿੱਥੇ ਬਾਹਰਲੇ ਸਿੱਖ ਆਪਣੀ ਕੌਮ ਦੀ ਜਿਹੜਾ ਸਾਡਾ ਭਵਿੱਖ ਹੈ ਆਜ਼ਾਦੀ ਲਈ ਗੱਲ ਕਰਦੇ ਨੇ, ਜਾਂ ਕੌਮ ਦੇ ਵੱਡੇ ਮਸਲਿਆਂ ਦੀ ਗੱਲ ਕਰਦੇ ਨੇ, ਜਾਂ ਨਾਨਕਸ਼ਾਹੀ ਕੈਲੰਡਰ ਹੈ, ਜਾਂ ਹੋਰ ਵੀ ਇਸ਼ੂਜ਼ ਨੇ ਜਿਹੜੇ ਸਿੱਖ ਕੌਮ ਦੇ, ਉਹਨਾਂ ਲਈ ਬੜੇ ਚਿੰਤਤ ਨੇ, ਬੜੇ ਉਹਨਾਂ ਦੇ ਵਿੱਚ ਅਵੇਅਰਨੈਸ ਹੈ। ਉੱਥੇ ਦੂਜੇ ਪਾਸੇ ਜਿਹੜੇ ਬਾਦਲ ਪੱਖੀ ਨੇ, ਕਾਂਗਰਸੀ ਪੱਖੀ ਸਿੱਖ ਨੇ, ਉਹਨਾਂ ਦੇ ਵੀ ਜ਼ੋਰ ਲੱਗਾ ਹੁੰਦਾ ਵੀ ਕਿਤੇ ਸਿੱਖਾਂ ਦੀ ਗੱਲ ਬਾਹਲੀ ਤੁਰੇ ਨਾ, ਉਹਨਾਂ ਦਾ ਵੀ ਕਹਿ ਲਓ ਜਿਹੜੀ ਪਕੜ ਰਹੇ। ਪਰ ਦੂਜੇ ਪਾਸੇ ਬਾਹਰਲੇ ਸਿੱਖਾਂ ਦਾ ਜਿਹੜਾ ਦਬਾਅ ਆ, ਬਾਹਰਲੇ ਸਿੱਖਾਂ ਦੀ ਜਿਹੜੀ ਆਜ਼ਾਦ ਸੋਚ ਹੈ, ਉਹ ਸਾਡੇ ਉੱਥੇ ਵਾਲੇ ਸਿੱਖਾਂ ਨੂੰ ਆਕਸੀਜਨ ਦਿੰਦੀ ਆ। ਤੇ ਜਿਹੜੇ ਜਦੋਂ ਕਦੇ ਬਾਹਰ ਲੀਡਰ ਆਉਂਦੇ ਨੇ, ਉਹਨਾਂ ਤੇ ਵੀ ਆਪਣੇ ਦਬਾਅ ਪੈਂਦਾ ਵੀ ਤੁਸੀਂ ਕਹਿੰਦੇ ਕੁਛ ਹੋਰ ਹੋ, ਕਰਦੇ ਕੁਛ ਹੋਰ ਹੋ, ਕਰਦੇ ਤੁਸੀਂ ਕੁਛ ਵੀ ਨਹੀਂ। ਹਾਂਜੀ, ਪਰ ਜਿਹੜੇ ਨਿਰੇ ਸਿਰਫ ਤੇ ਸਿਰਫ ਵਾਅਦੇ ਕੀਤੇ ਜਾਂਦੇ ਨੇ। ਜੇ ਹੁਣ ਆਪਣੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਆਪਣੇ ਆਉਣਾ ਹੈਗਾ ਇੱਥੇ ਵਾਸ਼ਿੰਗਟਨ, ਜਾਂ ਆਪਣੇ ਆਉਣਾ ਹੈਗਾ ਨਿਊਯਾਰਕ ਜਾਂ ਇੰਟਰਨੈਸ਼ਨਲ, ਤੇ ਉੱਥੇ ਬਾਹਰਲੇ ਸਿੱਖ ਜਾ ਕੇ ਆਪਣੇ ਵੱਲੋਂ ਵੀ ਪ੍ਰੈਸ਼ਰ ਪਾ ਸਕਦੇ ਨੇ, ਕਿਉਂਕਿ ਜਿਹੜੇ ਬੰਦੇ ਜਾਂ ਜਿਹੜੀ ਸਰਕਾਰ ਦੇ ਵੱਡੇ ਪ੍ਰਬੰਧ, ਜਿਵੇਂ ਆਪਣੇ ਨਰਿੰਦਰ ਮੋਦੀ ਹੋਣਾ ਦਾ ਵੀਜ਼ਾ ਪਹਿਲਾਂ ਬੰਦ ਕੀਤਾ ਹੋਇਆ ਸੀ ਕਰਕੇ, ਪਰ ਹੁਣ ਤਾਂ ਨਹੀਂ ਹੋ ਸਕਦਾ ਕਿਉਂਕਿ ਉਹ ਉੱਥੇ ਦੇ ਪ੍ਰਾਈਮ ਮਿਨਿਸਟਰ ਨੇ। ਪਰ ਦਬਾਅ ਤਾਂ ਬਣਿਆ ਰਹਿਣਾ ਚਾਹੀਦਾ ਜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਪਰ ਇਹ ਵੱਖਰੀ ਗੱਲ ਹੈ ਕਿ ਸਰਕਾਰਾਂ ਨੇ ਆਪਣੇ ਬਿਜ਼ਨਸ ਵਪਾਰ ਕਰਨੇ ਹੁੰਦੇ ਨੇ, ਪਰ ਦੂਜੇ ਪਾਸੇ ਜਿਹੜਾ ਹਿਊਮਨ ਰਾਈਟਸ ਦੀ ਗੱਲ ਹੈ, ਜਾਂ ਸਾਡੇ ਮਨੁੱਖੀ ਆਜ਼ਾਦੀ ਦੀ ਗੱਲ ਹੈ, ਜਾਂ ਫਿਰ ਕਿਤੇ ਕੋਈ ਹੋਰ ਇਸ਼ੂਜ਼ ਆਉਂਦੇ ਨੇ, ਉਹ ਮੇਰੇ ਖਿਆਲ 'ਚ ਉਹ ਇਸ਼ੂ ਆਪਣੇ ਲਗਾਤਾਰ ਚੱਲਦੇ ਰਹਿਣਾ ਚਾਹੀਦੇ ਨੇ। ਸਿੱਖਾਂ ਨੂੰ, ਬਾਹਰਲੇ ਸਿੱਖਾਂ ਨੂੰ, ਜਿਹੜੇ ਇੱਥੇ ਦੀਆਂ ਸਰਕਾਰਾਂ ਨੇ, ਉਹਨਾਂ ਤੇ ਵੀ ਦਬਾਅ ਪੈਣਾ ਚਾਹੀਦਾ। ਮੀਡੀਆ ਰਾਹੀਂ ਵੀ ਗੱਲ ਹੋਣੀ ਚਾਹੀਦੀ, ਕਿਉਂਕਿ ਮੀਡੀਆ ਵੀ ਕਈ ਵਾਰੀ ਉਹਨਾਂ ਦਾ ਹੀ ਖਰੀਦਿਆ ਹੁੰਦਾ। ਇਹ ਵੀ ਅਫਸੋਸ ਨਾਲ ਕਹਿਣਾ ਪੈਂਦਾ। ਹਾਂਜੀ, ਆਪਾਂ ਤਾਂ ਹੁਣ ਗੱਲ ਕਰ ਰਹੇ ਹਾਂ ਖੁੱਲ੍ਹ ਕੇ, ਪਰ ਆਮ ਮੀਡੀਆ ਇਹ ਗੱਲ ਖੁੱਲ੍ਹ ਕੇ ਕਰਦਾ ਵੀ ਨਹੀਂ। ਜੀ ਬਿਲਕੁਲ। ਤੇ ਵੀਰ ਜੀ, ਕਿਉਂਕਿ ਸਾਡੇ ਕੋਲ 2 ਮਿੰਟ ਰਹਿ ਗਏ ਨੇ, ਇੱਕ ਹੋਰ ਮੁੱਦੇ ਦੇ ਉੱਪਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ ਵਿਦਿਨ 2 ਮਿੰਟਸ। ਜਿਸ ਤਰ੍ਹਾਂ ਪਿਛਲੀ ਵਾਰੀ ਆਪਾਂ ਗੱਲਬਾਤ ਕੀਤੀ ਸੀ ਕਿਸ ਤਰ੍ਹਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ ਸੀ, ਰੀਸੈਂਟਲੀ ਜਿਹੜੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਐਡਹੌਕ ਹਰਿਆਣਾ ਕਮੇਟੀ ਤੇ ਕੰਮ ਕਰਨ ਤੇ ਰੋਕ ਲਗਾ ਦਿੱਤੀ, ਉੱਤੇ ਪਾਬੰਦੀ ਲਗਾ ਦਿੱਤੀ ਹੈ। ਉਸ ਤੋਂ ਬਾਅਦ ਉਹਨਾਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਜਦੋਂ ਹਰਿਆਣਾ ਕਮੇਟੀ ਦੇ ਪ੍ਰੈਜ਼ੀਡੈਂਟ ਅਕਾਲ ਤਖ਼ਤ ਸਾਹਿਬ ਤੇ ਮੱਥਾ ਟੇਕਣ ਵੀ ਆਏ ਸੀ, ਉਹਨਾਂ ਤੇ ਵੀ ਪਾਬੰਦੀ ਲਗਾ ਦਿੱਤੀ ਕਿ ਉਹ ਮੱਥਾ ਟੇਕ ਨਹੀਂ ਸਕਦੇ। ਇਸ ਬਾਰੇ ਤੁਸੀਂ 2 ਮਿੰਟ ਦੇ ਅੰਦਰ ਕੀ ਕਹਿਣਾ ਚਾਹੋਗੇ? ਸਿਰਫ ਉਹਨਾਂ ਨੂੰ ਮੇਰੇ ਖਿਆਲ 'ਚ ਬੜਾ ਡਰ ਪੈ ਗਿਆ ਵੀ ਜਿਹੜੇ ਹੁਣ ਸਾਡੇ ਕੋਲ ਕਿਸੇ ਵੀ ਕਾਰਨ ਕਰਕੇ ਗੁਰਦੁਆਰੇ ਖੁੱਸ ਨਾ ਜਾਣ। ਪਹਿਲਾਂ ਤਾਂ ਉਹਨੇ ਪੰਥਕ ਜਿਹੜੀ ਕਨਵੈਨਸ਼ਨ ਸੀ, ਇੱਕ ਇਕੱਠ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਉਹਨਾਂ ਨੂੰ ਲੱਗਾ ਜਦੋਂ ਇਹਨਾਂ ਦੀ ਕੋਰ ਕਮੇਟੀ ਮੀਟਿੰਗ ਵਿੱਚ ਹੁਣ ਸਾਡਾ ਲੋਕੀ ਉਹਨਾਂ ਦੇ ਬਹੁਤ ਵਿਰੁੱਧ ਨੇ, ਗੱਲ ਬਣਨੀ ਨਹੀਂ। ਫਿਰ ਜਥੇਦਾਰ ਨੇ ਇੱਕ ਆਦੇਸ਼ ਕਹਿ ਲਓ ਜਾਰੀ ਕੀਤਾ। ਇਹੋ ਜਿਹੇ ਇਸ ਢੰਗ ਨਾਲ ਆਦੇਸ਼ ਜਿਹੜਾ ਜਾਰੀ ਕਰਨਾ ਉਹ ਵੀ ਗਲਤ ਆ। ਮਾਮਲਾ ਹੁਣ ਕੋਰਟ ਵਿੱਚ ਗਿਆ ਹੋਇਆ, ਕਾਨੂੰਨੀ ਤੌਰ ਤੇ ਵੀ ਮਾਨਤਾ ਹੌਲੀ ਹੌਲੀ ਮਿਲ ਜਾਏਗੀ, ਪਰ ਉਹ ਹਰ ਹੀਲਾ ਵਸੀਲਾ ਵਰਤਣਗੇ, ਪਰ ਉਹਨਾਂ ਦੀ ਪੇਸ਼ ਨਹੀਂ ਜਾ ਰਹੀ। ਹੁਣ ਬਾਦਲ ਦਲ ਦਾ ਜਿਹੜਾ ਡੁੱਬਦਾ ਹੋਇਆ ਸ਼ਿਪ ਆ, ਮੈਨੂੰ ਲੱਗਦਾ ਨਹੀਂ ਕਿ ਬਾਦਲ ਜਿਹੜਾ ਵੱਡਾ ਬਾਦਲ ਆ, ਉਹਦੀਆਂ ਜਿਹੜੀਆਂ
ਨੀਤੀਆਂ ਨੇ ਜਾਂ ਉਹਦੀ ਰਾਜਨੀਤਿਕ ਪਹੁੰਚ ਜਾਂ ਸੋਚ ਜਾਂ ਉਹਦਾ ਸਿਆਸੀ ਕਿਰਦਾਰ ਤਾਂ ਹੈ ਹੀ ਹੈ ਜਾਂ ਜੀ ਸਿਆਸੀ ਐਕਸਪੀਰੀਅੰਸ ਹੁਣ ਇਸ ਨੂੰ ਬਹੁਤਾ ਚਿਰ ਬਚਾ ਸਕੂਗਾ। ਜੀ ਜੀ ਬਿਲਕੁਲ। ਤੇ ਵੀਰ ਜੀ ਥੈਂਕ ਯੂ ਸੋ ਮਚ ਫॉर योर ਟਾਈਮ, ਕਿਉਂਕਿ ਹੁਣ ਟਾਈਮ ਵੀ ਹੋ ਗਿਆ ਸਾਡਾ ਇਜਾਜ਼ਤ ਲੈਣ ਦਾ। ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਡੇ ਟੀਵੀ 84 ਦੇ ਦਰਸ਼ਕਾਂ ਥੈਂਕ ਦੇ ਯੂ ਜੀ, ਰੂਬਰੂ ਕੀਪ ਹੋਏ। ਇਟ ਅਪ। ਸੋ ਟੀਵੀ 84 ਦੇ ਸਾਰੇ ਦਰਸ਼ਕ ਤੇ ਤੁਸੀਂ ਸਾਰੇ ਧੰਦਾ ਦੇ ਯੋਗ ਨੇ, ਤੇ ਡਾਕਟਰ ਸਾਹਿਬ ਦਾ ਤੁਹਾਡਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ ਇੱਥੇ ਅਸੀਂ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੇ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।